व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਔਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਆ ਦੀਆਂ ਸੰਗਤਾਂ ਨੂੰ ਮਸ਼ਵਰਾ ਦਿੱਤਾ ਗਿਆ ਹੈ ਕਿ ਉਹ ਉਹਨਾਂ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣ ਜਿਹੜੇ ਸਿੱਖ ਮੁੱਦਿਆਂ ਤੇ ਸਟੈਂਡ ਲੈਣ ਲਈ ਤਿਆਰ ਹਨ, ਜਿਨ੍ਹਾਂ ਮੁੱਦਿਆਂ ਵਿੱਚ ਭਾਰਤ ਵੱਲੋਂ ਕੀਤੀ ਜਾ ਰਹੀ ਟਰਾਂਸਨੈਸ਼ਨਲ ਰਿਪਰੈਸ਼ਨ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣਾ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ, ਅਮਰੀਕਾ, ਯੂਕੇ ਤੋਂ ਬਾਅਦ ਆਸਟ੍ਰੇਲੀਆ ਉਹ ਚੌਥਾ ਵੱਡਾ ਮੁਲਕ ਬਣ ਗਿਆ ਜਿੱਥੇ ਸਿੱਖ ਪਾਪੂਲੇਸ਼ਨ ਕਲੋਜ਼ ਟੂ 500,000 ਮਿਲੀਅਨ ਹੈ। ਔਰ ਪਿਛਲੇ ਵਰ੍ਹਿਆਂ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਸਟੂਡੈਂਟਸ ਦੀ ਮਾਈਗ੍ਰੇਸ਼ਨ ਪੰਜਾਬ 'ਚੋਂ ਹੋਈ, ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਵਿਦਿਆਰਥੀ ਆਏ ਨੇ ਜੀ। ਔਰ ਆਸਟ੍ਰੇਲੀਆ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ, ਲੰਬਾ ਚੌੜਾ ਮੁਲਕ ਹੈ, ਆਬਾਦੀ ਉਸ 'ਤੇ ਵੀ ਭਾਵੇਂ ਜਿਹੜੀ ਆ ਉਹ ਕੈਨੇਡਾ ਜਿੰਨੀ ਹੈ, ਏਰੀਆ ਉਹਨਾਂ ਦੇ ਕੋਲ ਬਹੁਤ ਵੱਡਾ ਹੈ। ਔਰ ਸਿੱਖ ਭਾਵੇਂ 19ਵੀਂ ਸਦੀ ਦੇ ਵਿੱਚ ਹੀ ਜਿਹੜਾ ਉਹ ਤਾਂ ਸ਼ਾਇਦ 180 ਸਾਲ ਦੇ ਨੇੜੇ ਤੇੜੇ ਜਿਹੜੀ ਆਸਟ੍ਰੇਲੀਆ 'ਚ ਸਿੱਖਾਂ ਦੀ ਆਮਦ ਦੀ ਗੱਲ ਹੁੰਦੀ ਹੈ। ਔਰ ਪੁਰਾਣੇ ਘੋੜਿਆਂ ਦੇ ਉੱਤੇ ਜਾਂ ਜਿਹੜੇ ਪਿੰਡੋ ਪਿੰਡੀ ਫਿਰ ਕੇ ਆਪਣਾ ਛੋਟਾ ਮੋਟਾ ਸਮਾਨ ਘਰੇਲੂ ਰੋਡ ਦਾ ਵੇਚਣ ਵਾਲੇ, ਪਰ ਸਿੱਖਾਂ ਦੇ ਲਈ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ, ਐਬੋਰੀਜਨਲ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ 'ਚ ਵੀ ਚੰਗੀਆਂ ਯਾਦਾਂ ਨੇ। ਔਰ ਜਿਹੜੇ ਮੁੱਖ ਧਾਰਾ ਵਾਲੇ ਜਿਹੜੇ ਅੱਜ ਬਣੇ ਹੋਏ ਨੇ, ਉਹਨਾਂ ਦੇ ਵੀ ਜਿਹੜੀਆਂ ਨੇ ਉਹਨਾਂ ਨੇ ਕੁਝ ਚੀਜ਼ਾਂ ਉਸ ਪੀਰੀਅਡ ਦੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਫਿਰ ਇਕੱਲਾ ਇਹੀ ਨਹੀਂ ਹੈ, ਜਦੋਂ ਅਸੀਂ ਪੱਗ ਦੇ ਹਵਾਲੇ ਨਾਲ ਦੇਖਦੇ ਹਾਂ ਆਸਟ੍ਰੇਲੀਅਨ ਫੌਜ ਦੇ ਵਿੱਚ, ਕਿਉਂਕਿ ਫਸਟ ਵਰਲਡ ਵਾਰ ਵੇਲੇ ਜਿਹੜੀ ਗੈਲੀਪੋਲੀ ਦੀ ਲੜਾਈ ਹੁੰਦੀ ਹੈ ਜਿਸ ਨੂੰ ਇੱਕ ਬੜਾ ਆਈਡੀਅਲ, ਹਾਲਾਂਕਿ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ, ਉਹਦੇ 'ਚ ਵੀ ਸਿੱਖ ਫੌਜੀ ਜਿਹੜੇ ਨੇ ਆਸਟ੍ਰੇਲੀਅਨ ਫੌਜ ਦੇ ਨਾਲ ਜੂਝੇ, ਕਿਉਂਕਿ ਬੇਸਿਕਲੀ ਬ੍ਰਿਟਿਸ਼ ਕਾਲੋਨੀ ਸੀ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਵੱਡੀ ਗਿਣਤੀ 'ਚ ਸ਼ਾਇਦ 200 to 300% ਸਿੱਖ ਪਾਪੂਲੇਸ਼ਨ ਇਹਨਾਂ ਪਿਛਲੇ 4-5 ਸਾਲਾਂ 'ਚ ਜਿਹੜੇ ਆਏ ਨੇ। ਕੁਛ ਹਿੱਸਿਆਂ ਦੇ ਵਿੱਚ ਪੰਜਾਬੀ ਨੂੰ ਐਜ਼ ਏ ਬੋਲੀ ਜਿਹੜਾ ਹੈ ਉਹ ਕਾਫੀ ਮਾਨਤਾ ਹਾਸਲ ਹੈ। ਔਰ ਆਸਟ੍ਰੇਲੀਆ ਦੇ ਵਿੱਚ ਵੀ 4-5 ਥਾਵਾਂ ਦੇ ਉੱਤੇ ਜਿੱਥੇ ਸਿੱਖਸ ਫਾਰ ਜਸਟਿਸ ਵੱਲੋਂ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ, ਵੱਡੀ ਗਿਣਤੀ ਦੇ ਵਿੱਚ, ਭਰਪੂਰ ਗਿਣਤੀ ਦੇ ਵਿੱਚ ਪਾਰਟੀਸਪੇਸ਼ਨ ਹੋਈ। ਇਸ ਵੇਲੇ ਮੈਲਬਰਨ, ਸਿਡਨੀ, ਬ੍ਰਿਸਬੇਨ, ਪਰਥ, ਐਡੀਲੇਡ, ਇਹ ਸਾਰੀਆਂ ਥਾਵਾਂ ਜਿੱਥੇ ਵੱਡੀ ਸਿੱਖ ਪਾਪੂਲੇਸ਼ਨ ਹੈ ਔਰ ਖਾਲਿਸਤਾਨ ਦੀ ਐਕਟੀਵਿਟੀ ਬਰਾਬਰ ਹੈ। ਔਰ ਜਿਹੜਾ ਇਸ ਹਵਾਲੇ ਨਾਲ ਮੈਂ ਦੇਖਦਾ ਕਿ ਵੀ ਈਵਨ ਜਿਹੜਾ ਪੋਲੀਟੀਸ਼ੀਅਨਸ ਦੇ ਨਾਲ ਇੰਟਰੈਕਸ਼ਨ ਹੈ, ਉਸ ਦੇ ਵਿੱਚ ਵੀ ਆਸਟ੍ਰੇਲੀਆ ਵਾਲਿਆਂ ਨੇ, ਜਿਵੇਂ ਅਸੀਂ ਯੂਕੇ 'ਚ ਦੇਖਦੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਨੇ ਕਾਫੀ ਇਸ ਲੌਬਿੰਗ ਦੇ ਫੀਲਡ 'ਚ ਜਿਹੜੀ ਹੈ ਉਹ ਪੇਸ਼ਕਦਮੀ ਕੀਤੀ ਹੈ। ਆਸਟ੍ਰੇਲੀਆ 'ਚ ਵੀ ਜਿਹੜਾ ਪਿੱਛੇ ਵੀ ਇੱਕ ਵੱਡਾ ਸਮਾਗਮ ਜਿਹਦੇ 'ਚ ਡਾਕਟਰ ਇਕਬਾਲ ਕਰਾਮਤ ਚੀਮਾ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ, ਔਰ ਉਹਦੇ 'ਚ ਵੀ ਮੈਂਬਰਸ ਆਫ ਪਾਰਲੀਮੈਂਟ, ਔਰ ਉਹਦੇ 'ਚ ਵੀ ਉਹ ਲੇਬਰ ਹੋਏ, ਲਿਬਰਲ ਹੋਣ ਜਾਂ ਗ੍ਰੀਨ ਪਾਰਟੀ ਹੋਏ, ਜਿਵੇਂ ਡੇਵਿਡ ਸ਼ੂਬਰਿਜ ਹੈ। ਡੇਵਿਡ ਸ਼ੂਬਰਿਜ ਤਾਂ ਸਿੱਖਾਂ ਦੇ ਸਪੋਕਸਮੈਨ ਵਾਂਗ ਹੈ। ਉਹ ਫਾਰਮਰਸ ਐਜੀਟੇਸ਼ਨ ਹੋਏ ਔਰ ਦੂਸਰਾ ਕਿਤੇ ਵੀ ਧੱਕਾ ਹੋਏ, ਟਰਾਂਸਨੈਸ਼ਨਲ ਰਿਪਰੈਸ਼ਨ ਹੋਏ, ਉਸ ਦੇ ਉੱਤੇ ਬੜੀ ਮੁਖਰ ਆਵਾਜ਼ ਹੁੰਦੀ ਹੈ। ਔਰ ਜਿਹੜੇ ਕੁਛ ਐਕਟਿਵਿਸਟ ਨੇ ਜਿਹੜੇ ਬਹੁਤ ਵਾਰ ਜਨਤਕ ਤੌਰ 'ਤੇ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆਉਂਦੇ, ਲੇਕਿਨ ਉਹ ਵਿਦਿਨ ਆਸਟ੍ਰੇਲੀਆ ਦੀਆਂ ਫੈਡਰਲ ਏਜੰਸੀਜ਼ ਦੇ ਨਾਲ, ਉਹਨਾਂ ਦੀ ਪੁਲਿਸ ਦੇ ਨਾਲ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਦੇ ਨਾਲ, ਜਾਂ ਦੂਸਰੇ ਸਿਟੀ ਲੈਵਲ 'ਤੇ, ਔਰ ਜਿਹੜੇ ਈਵਨ ਅਸੀਂ ਦੇਖਦੇ ਹਾਂ ਕਿ ਜਿਵੇਂ ਜਗਦੀਪ ਸਿੰਘ ਸੰਧੂ ਕੌਂਸਲਮੈਨ ਨੇ, ਇਸ ਲੈਵਲ 'ਤੇ ਵੀ ਐਂਟਰੀ ਹੋਈ ਹੈ। ਹੁਣ ਫੈਡਰਲ ਇਲੈਕਸ਼ਨਸ ਹੋਣ ਜਾ ਰਹੀਆਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਿੰਦੂਤਵੀ ਜਥੇਬੰਦੀਆਂ ਦੇ ਵੀ ਇੱਕ ਪਾਵਰਫੁਲ ਲੌਬੀ ਮੌਜੂਦ ਹੈ। ਔਰ ਉਹ ਬੇਸ਼ੱਕ ਉਹਨਾਂ ਦੇ ਕੁਛ ਆਗੂ ਜਿਹੜੇ ਪਿੱਛੇ ਜਿਹੇ ਇੱਕ ਰੇਪ ਕੇਸ ਦੇ ਵਿੱਚ ਉਹਨਾਂ ਦਾ ਉਹ ਬੰਦਾ ਜਿਹੜਾ ਮੋਦੀ ਦੀ ਆਸਟ੍ਰੇਲੀਆ ਆਮਦ ਵੇਲੇ ਅੱਗੇ ਸੀ ਰਿਸੈਪਸ਼ਨ ਕਮੇਟੀ, ਉਹਦੇ 'ਚ ਵੀ ਐਕਸਪੋਜ਼ ਹੋਏ ਨੇ। ਖਾਲਿਸਤਾਨ ਰੈਫਰੈਂਡਮ ਦੇ ਦੌਰਾਨ ਮੰਦਰਾਂ ਦੇ ਵਿੱਚ ਜਿਹੜੀ ਗ੍ਰੈਫਿਟੀ ਔਰ ਦੂਜੀ ਲਿਖਣ ਦੀ ਲਾਈਨ ਥੱਲੇ ਸਾਹਮਣੇ ਆਇਆ ਪੁਲਿਸ ਇਨਵੈਸਟੀਗੇਸ਼ਨ, ਜੋ ਕਿ ਇਹਨਾਂ ਦਾ ਆਪਣਾ ਹੀ ਕੰਮ ਸੀ। ਇਹਨਾਂ ਨੇ ਵਾਇਲੈਂਸ ਕਰਨ ਦੀ ਵੀ ਕੋਸ਼ਿਸ਼ ਕੀਤੀ। ਫਿਰ ਆਸਟ੍ਰੇਲੀਆ ਹੀ ਐਸਾ ਮੁਲਕ ਹੈ ਜਿੱਥੇ ਇੱਕ ਫਾਰਮਰ ਐਜੀਟੇਸ਼ਨ ਦੇ ਦੌਰਾਨ ਹਰਿਆਣੇ ਦਾ ਇੱਕ ਨੌਜਵਾਨ ਜਿਹੜਾ ਉਹ ਅਟੈਕ ਕਰਨ ਦੀ ਉਹਦੀ ਐਕਸਟ੍ਰਾਡੀ ਉਹਨੂੰ ਡਿਪੋਰਟ ਵੀ ਕੀਤਾ ਗਿਆ ਆਸਟ੍ਰੇਲੀਆ ਤੋਂ। ਸੋ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਸ ਵੇਲੇ ਸਿੱਖ ਨੰਬਰ ਹੈ
ਬੇਸ਼ੱਕ ਵੱਡੀ ਪਾਪੂਲੇਸ਼ਨ 'ਚ ਤੁਸੀਂ ਬਹੁਤ ਉਹਨਾਂ ਨੰਬਰ ਮੈਟਰ ਨਾ ਹੋਏ, ਲੇਕਿਨ ਇਸ ਵੇਲੇ ਇਫੈਕਟਿਵ ਜ਼ਰੂਰ ਹੈ। ਇਹ ਠੀਕ ਹੈ ਵੀ ਅਜੇ ਅਸੀਂ ਡਾਇਰੈਕਟ ਸਾਡੇ ਕੈਂਡੀਡੇਟ ਕਿੰਨੇ ਕੁ ਜਿਹੜੇ ਨੇ ਉਹ ਆਪਣੀ ਥਾਂ ਬਣਾ ਸਕਦੇ ਨੇ, ਇਹ ਵੱਖਰੀ ਗੱਲ ਹੈ, ਲੇਕਿਨ ਇੰਨਾ ਕੁ ਸਾਡਾ ਇਨਫਲੂਐਂਸ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਪਾਕਟਸ ਜ਼ਰੂਰ ਨੇ ਜਿੱਥੇ ਫੈਡਰਲ ਇਲੈਕਸ਼ਨਸ ਦੇ ਵਿੱਚ ਉਹ ਪ੍ਰਭਾਵੀ ਨੇ, ਜਿੱਥੇ ਲੋਕਲ ਕੌਂਸਲ ਇਲੈਕਸ਼ਨਸ ਜਾਂ ਸਕੂਲ ਬੋਰਡਸ ਜਾਂ ਦੂਸਰਾ ਥੋੜ੍ਹਾ ਬਹੁਤ ਉਹਨਾਂ ਦਾ ਸਿਸਟਮ ਡਿਫਰੈਂਟ ਹੈ ਅਮਰੀਕਾ ਨਾਲੋਂ, ਕੈਨੇਡਾ ਪੈਟਰਨ ਦਾ ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਪਾਰਟਿਸਿਪੇਸ਼ਨ, ਔਰ ਇਹ ਇਸ ਵਾਰ ਵੀ ਸਿੱਖ ਚਿਹਰੇ ਜਿਹੜੇ ਨੇ, ਔਰ ਇੰਡੀਅਨਸ ਨੂੰ ਵੀ ਇਸ ਗੱਲ ਦਾ ਪਤਾ ਹੈ, ਇੱਕ ਪਾਸੇ ਉਹ ਆਪਣੇ ਵੱਡੀ ਗਿਣਤੀ 'ਚ ਹਿੰਦੂ ਤੋਂ ਵੀ ਚਿਹਰੇ ਉਤਾਰਦੇ ਨੇ ਲੋਕਲ ਲੈਵਲ ਦੇ ਉੱਤੇ ਵੀ, ਲੇਕਿਨ ਕੁਛ ਉਹ ਜਿਹੜੇ ਸ਼ੋਧੇ ਸਿੱਖ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਉਹ ਅਸੀਂ ਇਹਨਾਂ ਦੀ ਮਦਦ ਨਾਲ ਅੱਗੇ ਆਪਣਾ ਕਰੀਅਰ, ਉਹਨਾਂ ਨੂੰ ਵੀ ਉਹ ਉਭਾਰਦੇ ਨੇ ਐਜ਼ ਏ ਸਿੱਖ ਚਿਹਰੇ, ਪਰ ਉਹ ਉਹਨਾਂ ਦੇ ਇੱਕ ਦੁਮ ਛੱਲਿਆਂ ਵਾਂਗ ਉਹਨਾਂ ਦੀ ਵੀ ਪਛਾਣ ਹੋਣੀ ਚਾਹੀਦੀ ਹੈ। ਸੋ ਅਸੀਂ ਇਹ ਸਮੇਂ ਪਾਰਟਿਸਿਪੇਸ਼ਨ ਹੋਣੀ ਚਾਹੀਦੀ, ਔਰ ਜਿਵੇਂ ਸਾਡੀ ਲਾਈਨ ਰਹੀ ਹੈ ਵੀ ਘੱਟ ਗਿਣਤੀਆਂ ਨੂੰ ਸੂਟ ਕਰਦਾ ਹੈ ਵੀ ਸਾਡੇ ਆਂਡੇ ਹਰ ਟੋਕਰੀ 'ਚ ਹੋਣ। ਸੋ ਇਹ ਮੈਟਰ ਨਹੀਂ ਕਰਦਾ ਤੁਸੀਂ ਲੇਬਰ 'ਚੋਂ, ਤੁਸੀਂ ਲਿਬਰਲ 'ਚੋਂ, ਤੁਸੀਂ ਗ੍ਰੀਨ ਪਾਰਟੀ 'ਚੋਂ ਜਾਂ ਕਿਸੇ ਹੋਰ 'ਚੋਂ, ਔਰ ਉਹਦੇ 'ਚ ਸ਼ਮੂਲੀਅਤ ਹੋਣੀ ਜ਼ਰੂਰੀ ਹੈ। ਲੇਕਿਨ ਗੁਰਦੁਆਰੇ ਸਾਡੇ ਇੱਕ ਵੱਡੇ ਸੈਂਟਰ ਹਰ ਪਾਸੇ ਬਣੇ ਹੋਏ ਨੇ, ਗੁਰਦੁਆਰਿਆਂ ਦਾ ਇੱਕ ਆਪਣਾ ਜਾਓ ਜਲਾਲ ਹੁੰਦਾ ਜਿਹੜਾ ਗੁਰੂ ਦੇ ਦਰਬਾਰ ਦਾ। ਸੋ ਇੱਥੇ ਜਦੋਂ ਕੋਈ ਵੀ ਪੋਲੀਟੀਸ਼ੀਅਨ ਦੂਸਰਾ ਆਉਂਦਾ ਉਹਨੂੰ ਇਹ ਲੱਗਦਾ ਵੀ ਮੇਰੇ ਨਾਲ ਸਿੱਖ ਖਲੋਤੇ ਨੇ, ਔਰ ਹਰ ਇੱਕ ਨੂੰ ਮੌਕਾ ਹੋਣਾ ਚਾਹੀਦਾ। ਪਰ ਮੈਂ ਸਮਝਦਾ ਵੀ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ, ਇਹਨੂੰ ਮੈਂ ਐਡਵਾਈਜ਼ਰੀ ਕਹਾਂਗਾ, ਇਹ ਸਮੂਹ ਸਿੱਖਾਂ ਦੇ ਲਈ ਆਸਟ੍ਰੇਲੀਆ ਦੇ ਜਿਨ੍ਹਾਂ ਨੇ ਫੈਡਰਲ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ, ਉਹਨਾਂ ਨੂੰ ਇਹ ਹਦਾਇਤਨਾਮਾ ਹੈ, ਇਹ ਸਲਾਹਨਾਮਾ ਹੈ, ਮਸ਼ਵਰਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਸੀਂ ਅਪੀਲ ਵੀ ਹੈ ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ, ਸੰਗਤਾਂ ਨੂੰ, ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਸਿੱਖ ਵਿਰੋਧੀ ਰਾਜਨੀਤਿਕ ਲੋਕਾਂ ਨੂੰ ਸਿੱਖ ਪਲੇਟਫਾਰਮਾਂ 'ਤੇ ਬੋਲਣ ਦੀ ਇਜਾਜ਼ਤ ਨਾ ਦਿੱਤੀ ਜਾਏ, ਕਿਉਂਕਿ ਅੱਜ ਕੱਲ੍ਹ ਤੁਹਾਡੇ ਕੋਲ ਹਰ ਇੱਕ ਦਾ ਰਿਕਾਰਡ ਹੁੰਦਾ ਹੈ ਵੀ ਜਿਹਨੇ ਸਿੱਖਾਂ ਦੇ ਖਿਲਾਫ ਲਾਈਨ ਲਈ ਹੋਈ, ਜ਼ਾਹਰ ਹੈ ਹਿੰਦੂ ਤੋਂ ਵੀ ਇਨਫਲੂਐਂਸ ਨੂੰ ਕਾਊਂਟਰ ਕਰਨਾ, ਉਹਨਾਂ ਨੂੰ ਜਿਹੜਾ ਉਹ ਸਿੱਖ ਪਲੇਟਫਾਰਮ ਖਾਸ ਤੌਰ 'ਤੇ ਗੁਰਦੁਆਰੇ ਜਾਂ ਸਿੱਖ ਇਕੱਠਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਨਾ ਬੋਲਣ ਦਿੱਤਾ ਜਾਏ। ਜਿਹੜੇ ਰਾਜਨੀਤਿਕ ਆਗੂ ਸਿੱਧੇ ਜਾਂ ਸਿੱਧੇ ਤੌਰ 'ਤੇ ਸਿੱਖ ਮੁੱਦਿਆਂ ਵਿਰੁੱਧ ਬੋਲਦੇ ਜਾਂ ਕੰਮ ਕਰਦੇ ਪਾਏ ਗਏ ਹਨ, ਉਹਨਾਂ ਨੂੰ ਸਿੱਖ ਸਟੇਜਾਂ 'ਤੇ ਬੋਲਣ ਦਾ ਮੌਕਾ ਨਾ ਦਿੱਤਾ ਜਾਏ, ਸਿੱਖ ਹਿੱਤਾਂ 'ਤੇ ਪਹਿਰਾ ਦਿੱਤਾ ਜਾਏ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਕੀਤਾ ਜਾਏ। ਇਹ ਪਹਿਲਾ ਮਸ਼ਵਰਾ ਹੈ। ਦੂਸਰਾ, ਭਾਰਤ ਦੀ ਸਿੱਖ ਮੁੱਦਿਆਂ ਵਿੱਚ ਦਖਲ ਅੰਦਾਜ਼ੀ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਸਪਸ਼ਟ ਜਵਾਬ ਮੰਗਿਆ ਜਾਏ। ਜਿਹੜਾ ਵੀ ਉਮੀਦਵਾਰ ਅਪਰੋਚ ਕਰਦਾ ਉਹਨੂੰ ਇਹ ਕਿਹਾ ਜਾਏ ਕਿ ਭਾਰਤ ਵੱਲੋਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੇ ਮੁੱਦਿਆਂ 'ਚ ਦਖਲ ਅੰਦਾਜ਼ੀ ਅਤੇ ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਰਾਜਨੀਤਿਕ ਆਗੂਆਂ ਨੂੰ ਸਪਸ਼ਟ ਜਵਾਬ ਦੇਣ ਲਈ ਮਜਬੂਰ ਕੀਤਾ ਜਾਏ। ਉਹਨਾਂ ਨੂੰ ਪੁੱਛਿਆ ਜਾਏ ਕਿ ਕੀ ਉਹ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਸੁਰੱਖਿਆ ਅਤੇ ਹੱਕਾਂ ਨੂੰ ਕਿਵੇਂ ਯਕੀਨੀ ਬਣਾਉਣਗੇ, ਇਸ ਮੁੱਦੇ 'ਤੇ ਉਹਨਾਂ ਦੀ ਨੀਤੀ 'ਤੇ ਪਹੁੰਚ ਕੀ ਹੋਏਗੀ, ਕਿ ਦੱਸੋ ਤੁਸੀਂ ਕੰਡੈਮ ਕਰਦੇ ਹੋ, ਤੁਸੀਂ ਕੀ ਮੇਜਰ ਸੁਜੈਸਟ ਕਰੋਗੇ ਸਰਕਾਰੀ ਲੈਵਲ 'ਤੇ ਕਿ ਸਿੱਖਾਂ ਦੀ ਹਿਫਾਜ਼ਤ ਹੋਏ, ਔਰ ਇਹ ਜਿਹੜੇ ਦਖਲਅੰਦਾਜ਼ੀ ਕਰਨ ਵਾਲੇ ਨੇ ਇਹਨਾਂ ਨੂੰ ਨੱਥ ਪਾਈ ਜਾਏ। ਤੀਸਰਾ ਨੁਕਤਾ, 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਔਰ ਇਹ ਕਿਉਂਕਿ ਜਿਵੇਂ ਕੈਨੇਡਾ 'ਚ, ਅਮਰੀਕਾ 'ਚ, UK ਦੇ ਵਿੱਚ ਵੀ ਇਹ ਹੋਇਆ, ਆਸਟ੍ਰੇਲੀਆ 'ਚ ਵੀ ਉਹ ਵਕਤ ਆ ਗਿਆ ਜਿੱਥੇ ਕਿ ਪੋਲੀਟੀਸ਼ੀਅਨਸ ਨੂੰ ਹੋਏ ਕਿ ਭਾਈ ਇਹਨੂੰ ਤੁਸੀਂ ਮਾਨਤਾ ਦਿਓ ਸਿੱਖ ਨਸਲਕੁਸ਼ੀ ਨੂੰ, ਔਰ ਇਹ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਇਸ ਮੁੱਦੇ ਦੇ ਉੱਤੇ ਮਤਾ ਪਾਸ ਕਰਵਾਉਣ ਦੀ ਮੰਗ ਕੀਤੀ ਜਾਏ, ਔਰ ਇਸ ਲਈ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਪੁੱਛਿਆ ਜਾਏ ਵੀ ਤੁਹਾਡਾ ਇਸ ਦੇ ਉੱਤੇ ਕਿਹੜੀ ਪਲੈਨਿੰਗ ਹੈ ਔਰ ਤੁਸੀਂ ਕੀ ਉਪਰਾਲੇ ਕਰੋਗੇ। ਚੌਥਾ ਹੈ, ਸਿੱਖ ਪਹਿਚਾਣ ਬਾਰੇ ਜਾਗਰੂਕਤਾ ਨੂੰ ਵਧਾਉਣ ਸੰਬੰਧੀ ਸਿੱਖ ਪਹਿਚਾਣ ਤੇ ਸਿੱਖ ਇਤਿਹਾਸ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਆਗੂਆਂ ਤੋਂ ਠੋਸ ਯੋਜਨਾਵਾਂ ਦੀ ਮੰਗ ਕੀਤੀ ਜਾਏ। ਸਿੱਖ ਧਰਮ ਤੇ ਸੱਭਿਆਚਾਰ ਨੂੰ ਆਸਟ੍ਰੇਲੀਆਈ ਸਮਾਜ ਵਿੱਚ ਸਹੀ ਢੰਗ ਨਾਲ ਪੇਸ਼ ਕਰਨ ਲਈ ਉਹ ਕਿਹੜੇ ਕਦਮ ਚੁੱਕਣਗੇ, ਸਿੱਖਾਂ ਦੀ ਵਿਲੱਖਣ ਪਛਾਣ ਨੂੰ ਮਜ਼ਬੂਤ ਕਰਨ ਲਈ ਉਹ ਕਿਵੇਂ ਯੋਗਦਾਨ ਪਾਉਣਗੇ। ਉਹਦੇ 'ਚ ਪੱਗ ਦਾ ਇਸ਼ੂ ਹੈ, ਕਿਰਪਾਨ ਦਾ ਇਸ਼ੂ ਹੈ, ਓਵਰਆਲ ਸਿੱਖ ਹਿਸਟਰੀ, ਜਿਵੇਂ ਕੈਨੇਡਾ 'ਚ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਹੈ, ਆਸਟ੍ਰੇਲੀਆ 'ਚ ਸਿੱਖਾਂ ਦੀ ਪਛਾਣ ਤਾਂ ਬਹੁਤ ਪੋਜ਼ੀਟਿਵਲੀ ਹੈ। ਉਹ ਵਾਈਲਡ ਫਾਇਰਸ ਹੋਣ, ਉਹ ਫਲੱਡਸ ਹੋਣ, ਉਹ ਕੋਵਿਡ-19 ਹੋਏ,
ਸਿੱਖਾਂ ਨੇ ਆਪਣਾ ਯੂਨੀਕ ਜਿਹੜਾ ਇਵਨ ਉਹਨਾਂ ਦਾ ਪ੍ਰਾਈਮ ਮਿਨਿਸਟਰ ਪੱਗ ਬੰਨ੍ਹ ਕੇ ਆਇਆ ਹੁੰਦਾ ਔਰ ਹਰ ਥਾਂ ਉਹ ਐਡਵਾਈਜ਼ ਬਾਕੀਆਂ ਨੂੰ ਵੀ ਐਡਵਾਈਜ਼ ਕਰਦਾ ਵੀ ਸਿੱਖਾਂ ਵਾਂਗ ਸਾਰੀ ਸੁਸਾਇਟੀ ਲਈ ਖਲੋ। ਜੀ ਔਰ ਇਹ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਪਿਛਲੇ ਕੁਝ ਸਾਲਾਂ 'ਚ ਵਿਸ਼ਵ ਪੱਧਰ ਤੇ ਵਾਪਰੀਆਂ ਘਟਨਾਵਾਂ ਕਾਰਨ ਸਿੱਖ ਪਹਿਚਾਣ ਤੇ ਸਿੱਖਾਂ ਦੀ ਸਥਿਤੀ ਦੁਨੀਆ ਸਾਹਮਣੇ ਖੁੱਲ੍ਹ ਕੇ ਆ ਗਈ ਹੈ। ਸਿੱਖ ਪੱਖ ਨੂੰ ਲੁਕਾਈ ਸਾਹਮਣੇ ਰੱਖਣਾ ਸਮੇਂ ਦੀ ਅਹਿਮ ਮੰਗ ਹੈ। ਚੋਣਾਂ ਆਧਾਰਿਤ ਮੁਲਕਾਂ ਵਿੱਚ ਚੋਣਾਂ ਦਾ ਸਮਾਂ ਆਪਣਾ ਪੱਖ ਰੱਖਣ ਵਾਸਤੇ ਬਿਲਕੁਲ ਢੁਕਵਾਂ ਮੌਕਾ ਹੁੰਦਾ ਹੈ। ਇਸ ਲਈ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਹਮੇਸ਼ਾ ਯਾਦ ਰੱਖੋ ਕਿ ਗੁਰਦੁਆਰਿਆਂ ਦੀ ਮਰਿਆਦਾ, ਸਿੱਖ ਵਿਰਾਸਤ, ਸਿੱਖ ਪਰੰਪਰਾ ਨਾਲ ਕਿਸੇ ਵੀ ਵਿੱਤੀ ਫਾਇਦੇ ਜਾਂ ਰਿਆਇਤਾਂ ਦੇ ਬਦਲੇ ਵਿੱਚ ਸਮਝੌਤਾ ਨਾ ਕੀਤਾ ਜਾਏ। ਔਰ ਸਰ ਅਜੀਤ ਸਿੰਘ ਜਿਹੜੇ ਐਡੀਲੇਡ ਦੇ ਨਿਵਾਸੀ ਨੇ, ਸਿੱਖ ਫੈਡਰੇਸ਼ਨ ਆਸਟ੍ਰੇਲੀਆ ਦੇ ਮੁੱਖ ਸਪੋਕਸਪਰਸਨ ਨੇ, ਸਾਡੇ ਸਾਥੀ ਸਹਿਯੋਗੀ ਨੇ ਸਿੰਸ 90s ਔਰ ਉਹ ਸਾਂਝ ਹਮੇਸ਼ਾ ਹੀ ਪੰਥਕ ਰਹੀ ਔਰ ਬਹੁਤ ਜਿਹੜੇ ਜਜ਼ਬੇ ਨਾਲ ਭਰਪੂਰ ਔਰ ਬੜੇ ਠਰਮੇ ਦੇ ਨਾਲ ਹਰ ਸਿਚੁਏਸ਼ਨ ਨੂੰ ਸਮਝਣ, ਕੌਮ ਦੀ ਗੱਲ ਨੂੰ ਅੱਗੇ ਕਰਨ 'ਚ ਸਰ ਅਜੀਤ ਸਿੰਘ ਹੋਰਾਂ ਦਾ ਵੱਡਾ ਰੋਲ ਰਿਹਾ। ਨਾਈਸ। ਸੋ ਅਸੀਂ ਇਹਨਾਂ ਦੇ ਜਿਹੜੇ ਜੋ ਉਹਨਾਂ ਨੇ ਇਸ ਦੇ ਰਾਹੀਂ ਮਸ਼ਵਰਾ ਦਿੱਤਾ ਹੈ ਉਸ ਦੇ ਉੱਤੇ ਸਿਰਫ ਸਟੈਂਪ ਹੀ ਨਹੀਂ ਲਾਉਂਦੇ। ਅਸੀਂ ਸਮਝਦੇ ਹਾਂ ਵੀ ਇਹੀ ਮੌਕਾ ਹੁੰਦਾ। ਸਿਆਸਤਦਾਨ ਹਰ ਥਾਂ ਦੇ ਸਿਆਸਤਦਾਨ ਹੀ ਹੁੰਦੇ ਨੇ, ਬਹੁਤ ਇਹਨਾਂ ਦੀ ਥਿੱਕ ਚਮੜੀ ਹੁੰਦੀ ਹੈ। ਇਹੀ ਮੌਕਾ ਹੁੰਦਾ ਹੈ ਜਦੋਂ ਤੁਸੀਂ ਬਾਂਹ ਮਰੋੜ ਕੇ ਉਹਨਾਂ ਤੋਂ ਮਨਵਾ ਸਕਦੇ ਹੋ ਤੇ ਫਿਰ ਉਹਦੇ ਤੇ ਤੁਸੀਂ ਫਾਲੋਅਪ ਵੀ ਕਰੋ ਜਦੋਂ ਬਣ ਜਾਂਦੇ ਨੇ, ਤਾਂ ਕਿ ਇਹ ਜਿਹੜੇ ਪੰਥਕ ਚੜ੍ਹਦੀ ਕਲਾ ਦੇ ਏਜੰਡੇ ਨੇ ਉਹਨਾਂ ਨੂੰ ਲਾਗੂ ਕਰਵਾਇਆ ਜਾ ਸਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰਸ ਤੁਸੀਂ ਜਿਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।